जी की हाल चाल है सारिਆਂ ਦਾ। मैं थोड़ा मित्र ਜ਼ਹੀਰ ਲਸ਼ਾਰੀ ਤੇ YouTube ਚੈਨਲ ਰੰਗਲਾ ਪੰਜਾਬ। ਇਹ ਜੀ ਮਿੰਚਨਾਬਾਦ ਦਾ ਇੱਕ ਕਿਲਾ ਹੈ ਜਿਹੜਾ ਹੁਣ ਮਸਮਾਰ ਹੋ ਚੁੱਕਿਆ, ਬਿਲਕੁਲ ਖਤਮ ਹੋ ਚੁੱਕਿਆ, ਫਤਿਹਗੜ੍ਹ, ਜਿਸ ਦਾ ਨਾਮ ਗੌਰਦਿਆਣਾ ਮਸ਼ਹੂਰ ਸੀ ਸਿੱਖਾਂ ਤੇ ਹਿੰਦੂਆਂ ਦੇ ਦੌਰ 'ਚ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਨਹੀਂ ਹੋਈ ਸੀ। ਤੇ ਇੱਥੇ ਦਰਬਾਰ ਵੀ ਸੀ ਬਾਬੇ ਨੂਰ ਸ਼ਾਹ ਦਾ। ਤੇ ਤੁਹਾਨੂੰ ਮੈਂ ਵਿਖਾਣਾ ਵੀ ਕਿਸ ਤਰ੍ਹਾਂ ਕਿਲਾ ਜਿਹੜਾ ਨਾ ਹੁਣ ਇੱਥੇ ਇੱਕ ਪੁਰਾਣਾ ਪਿੰਡ ਵੀ ਸੀ ਜਿੱਥੇ ਸਿੱਖ ਤੇ ਮੁਸਲਮਾਨ ਆਬਾਦ ਸਨ, ਕਿਸ ਤਰ੍ਹਾਂ ਖਤਮ ਹੋਇਆ। ਤੇ ਨਾਲੇ ਇਹਦੇ ਬਾਰੇ 'ਚ ਪਿੰਡ ਦੇ ਕਿਸੇ ਬਜ਼ੁਰਗ ਨਾਲ ਵੀ ਤੁਹਾਨੂੰ ਮਿਲਵਾਵਾਂਗੇ ਜਿਹੜਾ ਪਾਰਟੀਸ਼ਨ ਤੋਂ ਪਹਿਲੇ ਦਾ ਬਾਬਾ ਹੈ। ਉਹ ਵੰਡ ਤੋਂ ਪਹਿਲੇ ਦੀਆਂ ਕੁਝ ਜੱਗ ਵਰੀਤੀਆਂ, ਕੁਝ ਹੱਡ ਵਰੀਤੀਆਂ ਵੀ ਤੁਹਾਨੂੰ ਸੁਣਾਏਗਾ। ਵੇਖੋ ਇਹ ਸਿੱਖਾਂ ਦੇ ਦੌਰ ਦੇ ਘਰ ਸਨ ਤੇ ਆ ਇੱਟਾਂ ਸ਼ਿੱਟਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਜਿਹੜੇ ਘਰ ਢਾਏ, ਉਹਨਾਂ ਦੇ ਇੱਥੇ ਪੱਕੇ ਘਰ ਹੁੰਦੇ ਸਨ। ਇਹ ਵੇਖੋ ਅੱਜ ਵੀ ਉਹਨਾਂ ਦੇ ਨਿਸ਼ਾਨ ਤੇ ਉਹ ਬਾਕੀਆਤ ਮੌਜੂਦ ਨੇ। ਕਲਰ ਬਹੁਤ ਜ਼ਿਆਦਾ ਹੈ। ਇਹ ਵੇਖੋ ਜੀ, ਇਹ ਸਾਰੀਆਂ ਚੀਜ਼ਾਂ ਨੇ। ਇਹ ਵੀ ਵੇਖ ਲਓ, ਇਹ ਪੁਰਾਣਾ ਗੌਰਦਿਆਣਾ ਹੈ ਜੀ। ਤੇ ਇੱਥੇ ਪਹਿਲੇ ਪਿੰਡ ਹੁੰਦਾ ਸੀ, ਹੁਣ ਅੱਗੇ ਆਬਾਦ ਹੋ ਗਿਆ। ਉਸ ਪਿੰਡ ਵੀ ਤੁਹਾਨੂੰ ਲੈ ਚੱਲਣਾ, ਕਿਸੇ ਬਾਬੇ ਨਾਲ ਵੀ ਮਿਲਵਾਣੇ। ਇਹ ਪਿੰਡ ਹੁੰਦਾ ਸੀ ਗੌਰਦਿਆਣਾ, ਔਰ ਇਹ ਵੀ ਇੱਥੋਂ ਦੇ ਇੱਕ ਮਕਾਮੀ ਸਾਨੂੰ ਦੱਸ ਰਹੇ ਸਨ ਵੀ ਇਹ ਗੌਰਦਿਆਣਾ ਵੀ ਇੱਕ ਸਿੱਖ ਹੀ ਹੈਗਾ ਸੀ ਜਿੰਦੇ ਨਾਂ ਤੇ ਹੈ। ਬਾਕੀ ਮਜ਼ੀਦ ਮਾਲੂਮਾਤ ਹੈ। ਵੇਖੋ ਇਹ ਸਾਰੇ ਘਰ ਸਨ, ਸਾਰਾ ਪਿੰਡ ਸੀ, ਇਹ ਕਿਲਾ ਸੀ ਫਤਿਹਗੜ੍ਹ। ਆਓ ਹੁਣ ਅੱਗੇ ਬਾਬਾ ਜੀ ਹੋਰਾਂ ਨਾਲ ਤੁਹਾਨੂੰ ਮਿਲਵਾਉਂਦੇ ਆ, ਉਹ ਵੀ ਆਪਾਂ ਨੂੰ ਦੱਸ ਪਾਣਗੇ। ਅਜੇ ਆਖਾਂ ਵਾਰਿਸ ਸ਼ਾਹ ਨੂੰ ਕਿ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਖਾ ਖੋਲ। ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਮਿਲਾ, ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਜ਼ਹਿਰ ਪਿਲਾ। ਅੱਜ ਸਭ ਕੈਦੋ ਬਣ ਗਏ ਹੁਸਨ ਇਸ਼ਕ ਚੋਰ, ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ। ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇੱਕ ਹੋਰ। ਸੋਹਣੇ ਮਿੱਤਰੋ, ਤੁਸੀਂ ਸਮਝਦੇ ਪਿਓ ਤੁਹਾਡਾ ਸਾਰਿਆਂ ਦਾ ਸਾਂਝਾ YouTube ਚੈਨਲ ਰੰਗਲਾ ਪੰਜਾਬ ਤੇ ਮੈਂ ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ। ਜਿਸ ਤਰ੍ਹਾਂ ਜਾਣਦੇ ਹੋ, ਇੰਜ ਦੀਆਂ ਰੂਹਾਂ ਲੈ ਕੇ ਆਉਂਦੇ ਆ ਜਿਹੜੀਆਂ ਸਾਨੂੰ ਸੁਣਾਉਂਦੀਆਂ ਨੇ ਹੱਡ ਵਰੀਤੀਆਂ। ਤੇ ਉਸ ਸਮੇਂ ਦੀਆਂ ਗੱਲਾਂ ਜਦੋਂ ਇਹ ਸਾਰਾ ਹੀ ਹਿੰਦੁਸਤਾਨ ਸੀ ਤੇ ਸਾਰੇ ਸੁਖ ਸ਼ਾਂਤੀ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਅੱਜ ਵੀ ਜਿਹੜੀ ਰੂਹ ਨੇ ਸਾਡੇ ਨਾਲ ਸਾਂਝ ਪਾਈ ਹੈ ਬਾਬਾ ਅਮੀਰ ਅਬਾਸੀ ਸਾਹਿਬ ਨੇ, ਚੱਕ ਫਤਿਹਗੜ੍ਹ ਹੈ। ਬਾਬੇ ਜੀ ਹੋਰਾਂ ਕੋਲੇ ਆਏ ਹੈ। ਬਾਬੇ ਜੀ ਹੋਰੀ ਇੱਥੋਂ ਦੇ ਮਕਾਮੀ ਸਨ, ਵੰਡ ਤੋਂ ਪਹਿਲੇ ਦੇ ਵੀ, ਤੇ ਇੱਥੇ ਹੀ ਰਹਿੰਦੇ ਸਨ। ਤੇ ਉਹ ਇੱਥੋਂ ਦੀਆਂ ਹੀ ਗੱਲਾਂ ਸੁਣਾਉਣਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਨਾਲ ਸਿੱਖ ਜਾਂ ਹਿੰਦੂ ਇੱਥੇ ਰਹਿੰਦੇ ਸਨ, ਖੇਡਦੇ ਸਨ ਤੇ ਵਸਦੇ ਸਨ। ਸਾਡੇ ਨਾਲ ਇਸ ਬੈਠਕ ਦੀ ਸਾਂਝ ਪਾਈ ਹੋਈ ਹੈ ਜਨਾਬ ਖਾਨ ਮੁਹੰਮਦ ਹੁਸੈਨ ਅਬਾਸੀ ਸਾਹਿਬ, ਉਹਨਾਂ ਦੇ ਭਤੀਜੇ ਨੇ। ਤੇ ਇਹਨਾਂ ਦੇ ਤਵਸਤ ਨਾਲ ਅਸੀਂ ਬਾਬਾ ਜੀ ਹੋਰਾਂ ਕੋਲੇ ਪਹੁੰਚੇ ਹਾਂ। ਬਾਬਾ ਜੀ ਕੀ ਹਾਲ ਚਾਲ ਹੈ, ਠੀਕ ਹੋ? ਅੱਲਾਹ ਦਾ ਕਰਮ। ਸੁਣਾਓ, ਤਬੀਅਤ ਵੱਲ ਹੈ? ਵਾਹ ਵਾਹ ਮਾਸ਼ਾਅੱਲਾ। ਮੈਂ ਲੰਘਦਾ ਟੱਪਦਾ ਤੁਹਾਨੂੰ ਵੇਖਣਾ, ਤੁਸੀਂ ਹਾਲੇ ਵੀ ਰੇੜੀ ਤੇ ਵੀ ਜਾਂਦੇ ਜੇ, ਕੰਮ ਕਾਰ ਇਹ ਉਹ ਕਰਦੇ ਫਿਰਦੇ ਹੁੰਦੇ ਜੇ। ਪੂਰੇ ਕੰਮ ਅੱਲਾਹ ਤਾਲਾ ਤੰਦਰੁਸਤੀ ਦੇਵੇ। ਤੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ, ਤੁਹਾਡੀ ਉਮਰ ਕਿੰਨੀ ਸੀ? ਸਾਡੀ ਉਮਰ 12-14 ਸਾਲ ਦੀ। 12-14 ਸਾਲ ਸੀ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਅਲੀ ਮੁਹੰਮਦ। ਅੱਛਾ, ਅਲੀ ਮੁਹੰਮਦ ਸਾਹਿਬ ਤੁਹਾਡੇ ਵਾਲਦ ਸਾਹਿਬ ਦਾ ਨਾਮ ਸੀ। ਦਾਦੇ ਦਾ ਇਲਾਜ ਬਸ਼ਕਰ ਜੀ? ਦਾਦੇ ਦਾ ਇਲਾਜ ਬਸ਼ਕਰ। ਅੱਛਾ ਅੱਛਾ, ਨੰਬਰਦਾਰ ਸੋ ਇੱਥੋਂ ਦੇ। ਪਰਦਾਦੇ ਦਾ ਅਮੀਰ ਖਾਨ। ਅਮੀਰ ਖਾਨ, ਸਹੀ। ਇਸੇ ਹੀ ਪਿੰਡ ਦੇ ਸ਼ੁਰੂ ਤੋਂ ਤੁਹਾਡਾ ਵਸੇਬ ਹੈ। ਉਹ ਨਾਲ ਪੁਰਾਣਾ ਯਾਨੀ ਜਿੱਥੇ ਫਤਿਹਗੜ੍ਹ ਸੀ। ਬਾਬਾ ਜੀ ਹੋਰੀ ਫਤਿਹਗੜ੍ਹ ਦੇ ਨੇ। ਅੱਛਾ, ਉਸ ਦੌਰ ਦੇ ਵਿੱਚ ਇਹ ਜਿਹੜਾ ਤੁਹਾਡਾ ਫਤਿਹਗੜ੍ਹ ਹੈ, ਇੱਥੇ ਸਿੱਖਾਂ ਤੇ ਹਿੰਦੂਆਂ ਦੇ ਕਿੰਨੇ ਕੁ ਘਰ ਸਨ? 20 ਘਰ ਸਨ। ਛੱਪੜ ਵੀ ਸੀ? ਗਲੀ ਦੇ ਵਿੱਚ ਛੱਪੜੇ ਵਾਲੀ ਸਾਈਡ ਤੇ ਪਾਂਡ ਸੀ ਉਹਨਾਂ ਦੀ। ਉਹ ਗਣੇ ਘਰ ਸਿੱਖ ਸਨ ਜਾਂ ਹਿੰਦੂ ਸਨ? ਦੋ ਤਰ੍ਹਾਂ ਕੌਮਾਂ, ਕਿਰਾੜ ਤੇ ਸਿੱਖ ਤੇ ਰਮਦਾਸੀ। ਜੀ? ਰਮਦਾਸੀ ਕੌਮ ਦੇ। ਅੱਛਾ ਅੱਛਾ, ਜਿਹੜੇ ਸਿੱਖਾਂ ਦੇ ਘਰ ਸਨ ਜ਼ਰਾ ਉਹਨਾਂ ਬਾਰੇ ਤਾਂ ਦੱਸਿਆ ਜੀ। ਉਹ ਚੰਗੇ ਘਰ ਆਏ। ਕਿਹੜੇ ਕਿਹੜੇ ਘਰ ਸਨ, ਕੋਈ ਨਾਂ ਆਂਦੇ? ਸਪੂਰਨ। ਹਾਂ, ਸਪੂਰਨ। ਸਪੂਰਨ। ਹਾਂ, ਭਜਨਾ। ਭਜਣਾ। ਚੇਤਾ। ਚੇਤਾ, ਚੇਤ ਸਿੰਘ। ਹਾਂ, ਬੂੜਾ। ਹਾਂਜੀ, ਬੂੜਾ। ਬੂੜਾ ਸਿੰਘ। ਹਾਂ। ਅੱਛਾ,
ਆਗਾ ਮੁੜ ਆ ਜੈਲਾ ਖਰਾੜ ਜ਼ੈਲਾ ਕਰਾੜ ਹੋਣਾ ਇਹ ਜੈਲਾ ਕਰਾੜ ਹਾਂ ਰੰਗੂ ਰੰਗੂ ਉਹ ਵੀ ਖਰਾੜ ਅੱਛਾ ਉਹ ਵੀ ਕਰਾੜ ਸਨ ਆ ਤੇ ਹੋਰ ਦੂਆ ਕੀ ਹੋਏ ਕੋ ਕਈ ਆ ਪਰ ਹੁਣ ਤਾਂ ਭੁੱਲ ਗਏ ਹਜ਼ਾਰੀ ਹਾਂ ਤੇ ਆਪਸ ਚ ਕਿਵੇਂ ਰਹਿੰਦੇ ਸੋ ਕਿਵੇਂ ਦਾ ਹਿਸਾਬ ਕਿਤਾਬ ਹੁੰਦਾ ਸੀ ਆਪੋ ਦਾ ਖਾਣਾ ਆਮਣ ਜਾਮਣ ਹਾਂ ਤੇ ਖੇਡਾਂ ਵਿਆਹਾਂ ਸ਼ਾਦੀਆਂ 'ਚ ਉਹ ਵੀ ਤੁਹਾਡੇ ਆਉਂਦੇ ਸਨ ਹਾਂ ਤੁਸੀਂ ਉਹਨਾਂ ਦੇ ਜਾਂਦੇ ਸੋ ਹਾਂ ਅੱਛਾ ਸਾਡਾ ਝੂਠਾ ਖਾ ਲੈਂਦੇ ਅਸੀਂ ਨਹੀਂ ਖਾਂਦੇ ਅੱਛਾ ਉਦੋਂ ਉਹਨਾਂ ਦੀਆਂ ਸ਼ਾਦੀਆਂ ਕਿਵੇਂ ਦੀਆਂ ਸਨ ਸ਼ਾਦੀਆਂ ਆਪਾਂ ਤਾਂ ਨਹੀਂ ਉਹ ਜਿਹੜੀ ਸ਼ਾਦੀ ਕਰਦੇ ਸਨ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਸ਼ਾਦੀ ਕੋ ਰਸਮਾਂ ਉਸ ਜ਼ਮਾਨੇ 'ਚ ਯਾਦ ਕੋਈ ਹੋਵੇ ਰਸਮ ਆਪਣੇ ਨਹੀਂ ਕਰਦੇ ਕੋਈ ਅੱਛਾ ਤੇ ਖੇਡਾਂ ਖੂਡਾਂ ਕੀ ਹੁੰਦੀਆਂ ਸਨ ਉਦੋਂ ਖੇਡਾਂ ਕੁਸ਼ਤੀਆਂ ਕੌਡੀਆਂ ਤੁਸੀਂ ਵੀ ਗੁਲਦੇ ਸੋ ਕਿਸੇ ਸਿੱਖ ਨਾਲ ਘੁਲੇ ਹੋਵੋ ਕਰਾੜ ਨਾਲ ਹਿੰਦੂ ਨਾਲ ਕਿਸੇ ਕੋਈ ਯਾਦ ਹੋਵੇ ਮਤਲਬ ਮਾਰ ਹੀ ਲੈਂਦੇ ਸਾਡੇ ਵੱਡੇ ਹੁੰਦੇ ਆ ਅੱਛਾ ਸਿੱਖਾਂ ਵਾਲੀ ਪਸੇਰੀ ਛੱਡਦੇ ਆ ਕੀ ਸੱਟਦੇ ਸਨ ਆਇਸ਼ੇ ਦਾ ਬੱਟਾ ਅੱਛਾ 20 ਸ਼ੇ ਦਾ ਬੱਟਾ ਦਰਗਾਹਾਂ ਕਿੱਕਰ ਕੋ ਅੱਛਾ ਕਿੱਕਰ ਦਸਾਂਗਾ ਹੁੰਦਾ ਆਈ ਅੱਛਾ ਤੇ ਗੁਰਦੁਆਰੇ ਖੇਡਦਾ ਉਹਨਾਂ ਤੇ ਚੱਲ ਸੱਟਣਾ ਹੀ ਕਰ ਪਾ ਲੱਗ ਗਿਆ ਅੱਛਾ ਜ਼ਿਆਦਾ ਕੌਣ ਜਿੱਤਦਾ ਸੀ ਮੁਸਲਮਾਨ ਜਾਂ ਸਿੱਖ ਮੁਸਲਮਾਨ ਜਿੱਤਦੇ ਸਨ ਜ਼ਿਆਦਾ ਹਾਂ ਸਿੱਖ ਵੀ ਵੈਸੇ ਤਾਂ ਬੜੇ ਤਗੜੇ ਸਨ ਉਹਨਾਂ ਦਾ ਖਾਣ ਪੀਣ ਦੇਸੀ ਜ਼ਰਾ ਅੱਕਾਂ ਦੀ ਰਸ ਨੰਬਰਦਾਰ ਆ ਜਿਹੜਾ ਉਹ ਵੀ ਸੱਟਦਾ ਪਸੇਰੀ ਉਹ ਨੰਬਰਦਾਰ ਕੌਣ ਸੀ ਸਿੱਖ ਅੱਕਾਂ ਵਾਲੀ ਯਾਨੀ ਕਿ ਗਿਰੀਆਬਾਦ ਸਾਡੇ ਨਾਲ ਹੀ ਪਿੰਡ ਹੈ ਹਾਂ ਫਤਿਹਗੜ੍ਹ ਦੇ ਉੱਥੋਂ ਦਾ ਜਿਹੜਾ ਨੰਬਰਦਾਰ ਸੀ ਉਹ ਸਿੱਖ ਸੀ ਉਹਦਾ ਨਾਂ ਕੀ ਸੀ ਨਾ ਮੈਂ ਭੁੱਲ ਕੋਈ ਨਹੀਂ ਉਹ ਕੀ ਕਰਦਾ ਸੀ ਪਸੇਰੀ ਬੜੀ ਸੱਟਦਾ ਪਾਇਸਾ ਦਾ ਵੱਟਾ ਉਹ ਇੱਕ ਸਾਡਾ ਬਾਬੇ ਜੀਵਨ ਦੀ ਗੱਲ ਸੁਣਿਓ ਇਸ ਤੋਂ ਵੱਧ ਗਿਆ ਅੱਛਾ ਉਹ ਆ ਗਿਆ ਮੇਰੇ ਪਿਓ ਕੋਲ ਮੇਰਾ ਪਿਓ ਦਾ ਭਈਆ ਅੱਛਾ ਉਹ ਕਹਿੰਦਾ ਆ ਜਿਹੜਾ ਨੰਬਰਦਾਰ ਆ ਮੈਂ ਸ਼ੱਕ ਬਾਤ ਗਿਆ ਤਾਂ ਕਿਹੜਾ ਕਰੀਏ ਉਹ ਜਦ ਪਰਸੋਂ ਆਮਣੀ ਇੱਥੇ ਤਹਿਸੀਲਦਾਰ ਦੇ ਇੰਤਕਾਲ ਹੋਣੇ ਤੇ ਇੱਥੇ ਆਪਾਂ ਸੱਟ ਫੇਰੀ ਆ ਜੋੜ ਗਏ ਸਿਰਫ ਸੱਟੀ ਤਸੇਰੀ ਖਲਾ ਮੈਂ ਸੱਟ ਦਿੱਤੀ ਜੇ ਤੇ ਹੁਣ ਜਦੋਂ ਆਪਣ ਮੋ ਉਦੋਂ ਮੈਨੂੰ ਸਾਥ ਹੋ ਗਿਆ ਮੇਰੇ ਪਿਓ ਨੇ ਮਾਂ ਫੜ ਲਈ ਮੇਰਾ ਪਿਓ ਲਵਾ ਸਿੱਖ ਜਵਾਨ ਮੇਰੇ ਪਿਓ ਦੀ ਸੱਟੀ ਨਾ ਸਾਰੇ ਪਾ ਗਿਆ ਜਾ ਪਈ ਉਹਨੇ ਉਸਦਾ ਨਹੀਂ ਚਾਹਤਾ ਬਸ ਮੈਂ ਰਹਿ ਗਿਆ ਹਾਂ ਅੱਛਾ ਬਾਬਾ ਜੀ ਕੋਈ ਲੜਾਈ ਲੜੂਈ ਵੀ ਹੋਈ ਸੀ ਤੁਹਾਡੀ ਇੱਥੇ ਪੂਰੇ ਨੂੰ ਪਾਏ ਦੋਵੇਂ ਵਾਰੀ ਕਿੰਨਾਂ ਨੂੰ ਉਹਨੇ ਸਿੱਖਾਂ ਨੂੰ ਡਾਕੂ ਪਏ ਹਾਂ। ਕਿਹੜੇ ਸਿੱਖਾਂ ਨੂੰ ਉਸ ਬਜਰੇ ਕਿਆ ਹੈ ਬਜਰੇ ਕਿਆ ਨੂੰ ਹਰਭਜਨ ਸਿੰਘ ਹੋਣਾ ਹੈ ਤੇ ਜਾਂ ਭਜਨਾ ਹੋਣਾ ਹੈ ਇਹ ਵੀ ਜੀ ਖਾਨ ਸਾਹਿਬ ਅੱਛਾ ਉਹਨਾਂ ਨੂੰ ਡਾਕੂ ਪਏ ਫਿਰ ਉਹਨੂੰ ਫੱਟ ਤੇ ਠਕਾਇਆ ਬਾਬੇ ਨੇ ਡਾਕੂਆਂ ਨੂੰ ਹਾਂ ਡਾਕੂ ਪਕੜੇ ਗਏ ਸਨ ਹਾਂ 6 ਮਹੀਨੇ ਕਹਿ ਲੋ ਜੀ ਡਾਕੂਆਂ ਨੂੰ ਹਾਂ ਉਦੋਂ ਥਾਣਾ ਵੀ ਮੰਡੀ ਹੋਣਾ ਹੈ ਮੰਡੀ ਸਾਦਗੰਜ ਹਾਂ ਗੁਜਰੀ ਉਸ ਮਾਈ ਦੇ ਨਾਲ ਜਿਹਨੂੰ ਉਹਨਾਂ ਦੀ ਮਾਂ ਦੇ ਗੁਜਰੀ ਗੌਰ ਜਾਣੇ ਦੇ ਹਵਾਲੇ ਨਾਲ ਤੁਸੀਂ ਦੱਸ ਰਹੇ ਸੋ ਸਾਰੇ ਸਾਡੇ ਨਾਮ ਜਿਹੜਾ ਪਿੰਡ ਦੇ ਨੇ ਨਾਮ ਗੌਰ ਜਾਣਾ ਹੈ ਹਾਂਜੀ। ਲੇਕਿਨ ਇਸ ਤੋਂ ਬਾਅਦ ਜਿਹੜੇ ਸਾਡੇ ਆਬਾਓ ਜਦਾਦ ਆਏ ਨਾ ਜੀ ਸਾਡੇ ਖਾਨਦਾਨ ਆਬਾਸੀਅਤ ਉਹਨਾਂ ਨੇ ਇੱਥੇ ਆ ਕੇ ਕਿਲਾ ਉਹਨਾਂ ਦੇ ਕੋਲ ਖੋਇਆ ਤੇ ਫਤਿਹਗੜ੍ਹ ਨਾਮ ਰੱਖਾ ਅੱਛਾ ਯਾਨੀ ਪਹਿਲੇ ਗੌਰ ਜਾਣਾ ਸੀ ਪਹਿਲੇ ਤੇ ਗੌਰ ਗੌਰ ਜਾਣਾ ਜਾਣਾ ਇੱਕ ਵੀ ਸਿੱਖ ਦੇ ਨਾਮ ਤੇ ਹਾਂ ਇੱਕ ਸਿੱਖ ਦੇ ਨਾਮ ਤੇ ਆਇਆ ਅੱਛਾ ਗੌਰ ਦਿਆਣਾ ਵੀ ਇੱਕ ਸਿੱਖ ਹੀ ਸੀ ਜੇ ਉਹਨਾਂ ਦੀ ਕੋਈ ਔਲਾਦ ਹੈ ਭਜਨੇ ਕੀ ਕੋਈ ਔਲਾਦ ਕੋਈ ਵੀ ਸਾਨੂੰ ਮਤਲਬ ਉਧਰ ਸੁਣਦਾ ਪਿਆ ਤੇ ਤੁਸੀਂ ਸਾਡੇ ਪ੍ਰੋਗਰਾਮ ਦੇ ਰਾਹੀਂ ਸਾਂਝ ਪਾ ਸਕਦੇ ਹੋ ਹੁਣ ਜ਼ੇਨ ਵਿੱਚ ਕੋਈ ਨਹੀਂ ਜੀ ਜ਼ੇਨ ਵਿੱਚ ਕੋਈ ਨਹੀਂ ਹਾਈਆਂ ਆਇਆ ਸਹੀ ਅੱਛਾ ਕੋਈ ਹੋਰ ਗੱਲਾਂ ਬਾਤਾਂ ਜਿਹੜੀਆਂ ਤੁਸੀਂ ਰਲ ਤੇ ਰਹਿੰਦੇ ਹੋ ਕੋਈ ਖਾਸ ਵਾਕਿਆ ਹੀ ਪੇਸ਼ ਆ ਜਾਂਦਾ ਫੇਰ ਵੀ ਕੋਈ ਜ਼ਿਹਨ 'ਚ ਹੋਵੇ ਉਹ ਜਦੋਂ ਫਿਰ ਪਤਾ ਲੱਗਿਆ ਵੀ ਉਹ ਜਾਵਣ ਲੱਗੇ ਨੇ ਮੁੜ ਉਦੋਂ ਦਾ ਕੀ ਸਮਾਂ ਸੀ ਜ਼ਰਾ ਇਹ ਦੱਸੋ ਸਾਨੂੰ। ਆਪਣੇ ਪਿੰਡ ਵਾਲਿਆਂ ਨੇ ਇਮਦਾਦ ਕੀਤੀ ਹੈ ਹਾਂਜੀ ਇਹ ਚੀਜ਼ ਇਮਦਾਦ ਕੀਤੀ ਹੈ ਪਿੰਡ ਵਾਲੇ ਇਮਦਾਦ ਕੀਤੀ ਹੈ ਉਹਨਾਂ ਸਿੱਖਾਂ ਦੀ ਹਾਂ ਅੱਛਾ ਗੱਲ ਦਿੱਤੇ ਉਹ ਤੁਸੀਂ ਉਹਨਾਂ ਦੀ ਮਦਦ ਕਰਦੇ ਰਹੇ ਕੋਈ ਤੁਸੀਂ ਮਾਰ ਧਾੜ ਉਹਨਾਂ ਕੋਲ ਕੋਈ ਸ਼ੈ ਨਹੀਂ ਖੋਈ ਹੈ ਦਿਲ ਤਾਂ ਦੁਖਦਾ ਹੋਣਾ ਜਿਹੜੇ ਉਦੋਂ ਦੇ ਬੇਲੀ ਸੱਜਣ ਤੁਹਾਡੀ ਉਮਰ ਹਮ ਉਮਰ ਕੋਈ ਛੋਰਾ ਦੇ ਨਾਂ ਯਾਦ ਨੇ ਜਿਹੜੇ ਤੁਹਾਡੇ ਵੱਡਿਆਂ ਦੇ ਵੱਡੇ ਆ ਜਾਵਣ ਲੱਗੇ ਮਿਹਨਤੇ ਗਏ ਸਾਰੇ ਅੱਛਾ ਰੋਂਦੇ ਤਾਂ ਹੋਵੋਗੇ ਬੜੇ ਉੱਚੀ ਚ ਰੋਂਦੇ ਆ ਹੈ ਉੱਚੀ ਚ ਰੋਂਦੇ ਆ ਇਸ ਲਈ ਵਿਛੜੇ ਨੇ ਮਾਲ ਨੂੰ ਮੋਰੇ ਗਲਾ ਦਿੱਤਾ ਤੁਸਾਂ ਹਾਂ ਮਾਲ ਵੀ ਨਹੀਂ ਰੱਖਿਆ ਹਾਂ ਅੱਛਾ ਇੱਕ ਸਾਡੇ ਦੀ ਉਹਨੇ ਇੱਜ਼ਤ ਕੀਤੀ ਆਈ ਉਹਨੂੰ ਵੀ ਅਸੀਂ ਲੜਿਆ ਵਿਸ਼ਾਲ ਖਿਲਾਫ ਆਇਆ ਕਾਲੀ ਦੇ ਵੀ ਇਸ ਗੌਰਦਾਨ ਦੇ ਵੀ ਟੇਡੀ ਵਾਲੇ ਦੇ ਵੀ ਵਿਸ਼ਾਲ ਖਿਲਾਫ ਰਹੇ ਅੱਛਾ ਉਹ ਬਿਲਕੁਲ ਉਹ ਦੱਸਦੇ ਨੇ ਇਸ ਤਰ੍ਹਾਂ ਇਹ ਨਹੀਂ ਕਿ ਮੈਂ ਹੁਣ ਲਿਸ਼ਾਰੀਆਂ ਤੇ ਮੈਂ ਕਹਾਂ ਨਹੀਂ ਪਹਿਲੇ ਵੀ ਕੋਈ ਇੱਕ ਦੋ ਚੈਨਲਾਂ
ਰਾਹੀਂ ਸਾਡੇ ਤੱਕ ਇਹ ਖਬਰ ਪਹੁੰਚੀ ਹੈ ਹਾਂ। ਕਿ ਵੰਡ ਦੇ ਵੇਲੇ ਮਸਲੇ ਆਏ ਨੇ, ਲੇਕਿਨ ਫਤਿਹਗੜ੍ਹ ਜਾਂ ਗੌਰਦਿਆਣਾ ਦੇ ਜਿਹੜੇ ਲੋਕ ਨੇ ਇਹਨਾਂ ਦੇ ਬਾਰੇ ਚ ਸਪੈਸ਼ਲੀ ਉਹ ਕਹਿੰਦੇ ਨੇ ਕਿ ਇਹਨਾਂ ਨੇ ਸਾਡੀ ਬੜੀ ਸਪੋਰਟ ਕੀਤੀ ਹੈ। ਗੌਰਦਿਆਣਾ ਇੱਕ ਸਿੱਖ ਹੀ ਸੀ ਤੇ ਤੁਸੀਂ ਉਹਨਾਂ ਨੂੰ ਮਤਲਬ ਫਿਰ ਜ਼ੀਰੋ ਲੈਂਡ ਟਪਾ ਕੇ ਆਏ, ਕਿਸ ਤਰ੍ਹਾਂ ਕੀਤਾ? ਉਹਦੀ ਆਪਣੇ ਪਿੰਡ ਦੇ ਲੁੜੇ ਬਾਰਡਰ ਦੇ ਅੱਛਾ, ਇਹ ਟਪਾਰ ਕੋ ਜਾਂਦੇ ਗੱਡੇ ਭਰੇ ਸਮਾਨ ਨੇ। ਇਹ ਤੋਂ ਯਾਨੀ ਕਿ ਗੱਡੇ ਭਰੀ ਭਰੀ ਕੇ ਗਏ ਹਾਂ, ਤੇ ਜਿਹੜਾ ਲੌੜਾ ਦਾ ਬਾਰਡਰ ਹੈ ਇੱਥੇ ਸਾਡਾ ਬੇਚੱਕ ਸਾਡੇ ਉਹਦਾ ਕੋਠੇ ਇਹ ਤੁਸਾਂ ਬਾਰਡਰ ਪਾਰ ਟੱਪ ਪਾਰ ਗਏ। ਟੱਪ ਅਸੀਂ ਮੰਡੀ ਸਾਦੇਗੰਜ ਬੈਠੇ ਆਂ ਜੀ ਤੇ ਨਾਲ ਹੀ ਸਾਡੇ ਹਾਂ। ਲੌੜਿਆਂ ਦਾ ਬਾਰਡਰ ਹੈ ਤੇ ਉੱਥੋਂ ਯਾਨੀ ਕਿ ਪਾਰ ਚਲੇ ਗਏ। ਮੋਈਆਂ ਬੜੀਆਂ ਸੋਹਣੀਆਂ ਆਈਆਂ ਖਰਾੜਾਂ ਦੀਆਂ, ਬੜੀਆਂ ਸੋਹਣੀਆਂ ਅੱਛਾ, ਤੇ ਇੱਜ਼ਤ ਆ ਗਈ। ਇੱਜ਼ਤ ਵਾਲੀਆਂ ਸਿੱਖ ਵੀ ਮਾਸ਼ਾਅੱਲਾ ਬੜੇ ਸੋਹਣੇ ਜਵਾਨ ਹੁੰਦੇ ਨੇ। ਸਿੱਖੇ ਸੋਹਣੇ ਨੇ। ਉਹ ਹਰਭਜਨੇ ਵਰੀ ਜਾਂ ਉਹਨਾਂ ਦੀ ਕੋਈ ਔਲਾਦ ਹੈ ਤੇ ਉਹਨਾਂ ਉਹ ਤੁਹਾਨੂੰ ਹਾਂਜੀ ਉਹਨਾਂ ਕਈ ਵਾਰੀ ਚਿੱਠੀ ਗੱਲੀ ਹੈ ਕਿੰਨਾ ਉਹਨਾਂ ਚਿੱਠੀ ਗੱਲੀ ਹੈ ਕਿੰਦੇ ਬਣੇ? ਮੇਰੇ ਪਿਓ ਮਨੇ ਤੁਹਾਡੇ ਵਾਲਦ ਸਾਹਿਬ ਵੱਲੇ ਚਿੱਠੀ ਕਿੰਨੇ ਗੱਲੀ ਸੀ? ਉਹ ਭਜਨੇ ਦੇ ਸਾਰੇ ਭਜਨੇ ਦੇ ਸਾਲੇ ਯਾਨੀ ਕਿ ਹਰਭਜਨ ਸਿੰਘ ਜਾਂ ਭਜਨਾ ਸਿੰਘ ਜਾਂ ਜੋ ਵੀ ਸਾਰੇ ਗੱਲੇ ਉਹ ਬਾਰਡਰ ਤੇ ਬੈਠਾ ਬਾਰ ਉਹ ਕੋ ਬਾਬੇ ਨਾ ਚਿੱਠੀ ਜੀਵੇ ਤੇ ਚਾਚਾ ਕੰਮ ਕਰ ਲਵੇ। ਅੱਛਾ, ਮੇਰਾ ਚਾਚਾ ਬਲੀਆ ਹਾਂ ਉਹ ਤਾਂ ਆ ਹੀ ਬਸ ਛੋਟੇ ਅਗੀਰ ਉਹਨੇ ਰਾਜੇ ਵਾਲੇ ਗੱਲਾਂ ਵੀ ਸਹੀ ਗੱਲਾਂ ਜੀ ਅਲੀਮਨ ਤੇ ਚਿੱਠੀ ਨਹੀਂ ਦਿੰਦੀ ਬਸ ਬੰਦ ਹੋ ਗਿਆ। ਮੁੜ ਚਿੱਠੀਆਂ ਬੰਦ ਹੋ ਗਈਆਂ। ਹਾਂ। ਉਹ ਯਾਰ ਭਜਨੇ ਦਾ ਸਾਲਾ ਇੰਡੀਆ 'ਚ ਕਿਹੜੀ ਜਗ੍ਹਾ ਤੇ ਬੈਠਾ ਹੈ? ਸਭ ਨਾਲ ਹੀ ਲੂੜੇ ਦੇ ਪਰ ਬੈਠਾ ਉਹਦਾ ਨਾਮ ਹੀ ਪੁੱਛਿਆ ਪਿੰਡ ਦਾ ਨਾਮ ਪਿੰਡ ਦਾ ਨਾਮ ਹੀ ਭੁੱਲਿਆ ਖੜਾ ਰਵਾਣਾ ਹੈ? ਰਵਾਣਾ ਰਵਾਣਾ ਹੈ ਜਾਂ ਰੁਹਾਣਾ ਉਸੀ ਜਾਂ ਰਵਾਣਾ ਜਾਂ ਉਹ ਜੋ ਤਾਂ ਵੀ ਸਾਡੇ ਹੈ ਬੰਦੇ ਆਉਂਦੇ ਜਾਂਦੇ ਜੀ। ਆਉਂਦੇ ਜਾਂਦੇ ਤੁਹਾਡੇ ਬੰਦੇ ਉੱਥੋਂ ਆਉਂਦੇ ਜਾਂਦੇ ਸਨ। ਹਾਂ। ਕੋਈ ਹੋਰ ਵਾਕਿਆ ਸਿੱਖਾਂ ਦੀਆਂ ਘੋੜਾ ਛੋੜਾਂ ਦਾ ਔਰ ਕੋਈ ਉੱਠਣ ਬਹਿਣ ਦਾ ਕੋਈ ਰਸਮ ਰਿਵਾਜ ਦਾ ਕੋਈ ਵਾਕਿਆ ਤੁਹਾਡੇ ਜ਼ਿਹਨ 'ਚ ਇੱਥੇ ਆਉਂਦਾ ਹੋਵੇ? ਨਹੀਂ ਕੋਈ ਆਪਣੇ ਇਹ ਖੁਸ਼ੀਆ ਕੋਈ ਤਲਵਾਰ ਦੇ ਬੜੇ ਖਿਡਕਾਰੀ ਆ। ਉਹ ਹਾਂ ਤਲਵਾਰ ਦਾ ਘਣਾ ਖੜਕਾਰੀ ਕੌਣ ਸੀ? ਸਪੂਰਨ ਸਪੂਰਨ? ਹਾਂ ਉਹ ਸਿੱਖ ਹੈਗਾ ਸੀ। ਹਾਂ ਨਾਨਕ ਸਰ ਪੜਨੇ ਹੋਇਆ। ਉਹਦੀ ਸ਼ਾਦੀ ਨਾਨਕਸਰ ਹੋਈ ਹੋਈ ਸੀ। ਹਾਂ। ਨਾਨਕਸਰ ਵੀ ਸਿੱਖ ਹੀ ਸਨ ਸਾਡੇ ਨਾਲ, ਮਤਲਬ ਨਾਨਕ ਗੁਰੂ ਨਾਨਕ ਜਾਂ ਉਹ ਵੀ ਸਿੱਖਾਂ ਦਾ ਪਿੰਡ ਸੀ ਅੱਕਾ ਤੇ ਵੀ ਸਿੱਖਾਂ ਦਾ ਅੱਛਾ ਕਾਲਨਾ ਰਾਮਾ ਵੀ ਸਿੱਖਾਂ ਦਾ। ਅੱਛਾ, ਇਹ ਆਸੇ ਪਾਸੇ ਵਾਲੇ ਪਿੰਡ 'ਚ ਜਿਹੜੇ ਸਿੱਖ ਰਹਿੰਦੇ ਆ ਕੋਈ ਉਹਨਾਂ ਦਾ ਨਾਮ ਆਉਂਦਾ ਜੀ? ਨਹੀਂ ਹੂੰ। ਤੇ ਸਪੂਰਨ ਦੀ ਸ਼ਾਦੀ ਕਿੱਥੇ ਹੋਈ ਹੋਈ ਸੀ? ਅੱਕਾ ਨਾਨਕ ਸਰ ਤੇ ਉਹ ਤਲਵਾਰ ਚੰਗੀ ਚਲਾਉਂਦਾ, ਤੁਹਾਨੂੰ ਕਿਵੇਂ ਪਤਾ ਚੱਲਿਆ ਤਲਵਾਰ ਦਾ ਕੋਈ ਮੁਕਾਬਲਾ ਹੋਇਆ? ਆਉਂਦੇ ਜਾਂਦੇ ਜੋ ਹੈਗੇ ਨਹੀਂ, ਤਲਵਾਰਾਂ ਉਦੋਂ ਆਮ ਸਨ। ਆ ਕਿਰਪਾਨਾਂ ਤਲਵਾਰਾਂ ਮਾਈ ਜਾਂਦੇ ਅਸੀਂ ਹਿੰਦੁਸਤਾਨ ਚ ਉਹਦੇ ਨਾਲ। ਅੱਛਾ, ਤੁਸੀਂ ਉਹਦੇ ਨਾਲ ਹਿੰਦੁਸਤਾਨ 'ਚ ਜਾਂਦੇ ਹੋ ਸਪੂਰਨ ਦੇ ਨਾਲ? ਹਾਂ ਫਿਰ ਮੇਰਾ ਪਿਓ ਜਾਂਦਾ ਨਾਲ ਕੰਮਕਾਰ ਦੇ ਨਾਲ ਮੈਨੂੰ ਲੈ ਜਾਂਦਾ। ਅੱਛਾ ਅੱਛਾ, ਉਹ ਤਲਵਾਰ ਉਹਦੇ ਕੋਲੇ ਮੁੜੇ ਹਿਫਾਜ਼ਤ ਵਾਸਤੇ ਹੁੰਦੀ ਹੋਵੇ। ਤਲਵਾਰ ਹੀ ਰਫ ਜਾਂਦੀ ਨਾਲ ਇਹਦੇ ਨਾਲ ਅੱਛਾ, ਛੱਡਿਆ ਮਨ ਬੋਲਦੀ ਹੈ। ਤਲਵਾਰ ਛੱਡਿਆ ਬੋਲਦੀ ਸੀ। ਹਾਂ। ਸਹੀ। ਕੋਈ ਤਲਵਾਰਾਂ ਦਾ ਮੁਕਾਬਲਾ ਵੀ ਇੱਥੇ ਐਵੇਂ ਮੇਲਿਆਂ ਤੇ? ਉਦੋਂ ਇੱਥੇ ਮੇਲਾ ਕਿਹੜਾ ਲੱਗਦਾ ਸੀ? ਕੋਈ ਮਸ਼ਹੂਰ ਮੇਲਾ ਹੈਗਾ ਸੀ? ਹਾਂ, ਇਹ ਸਭ ਵੀ ਗੱਲ ਔਖੀ ਪੈਂਦੀ ਆਈ ਹੂੰ। ਮੇਰੇ ਦਾਦੇ ਨੂੰ ਆਖਦੇ ਆ। ਸਿੱਖ ਹਾਂ ਆਪਣੇ ਦਾਦਾ ਜੀ ਵਰਾਂ ਦਾ ਇੱਕ ਵਾਰੀ ਹੋਰ ਦੁਬਾਰਾ ਉਹਨਾਂ ਨੂੰ ਨਾਂ ਦੱਸ ਦਿਓ। ਇਲਾਈ ਬਸ ਇਲਾਈ ਬਖਸ਼ ਇਹਨਾਂ ਦੇ ਬਾਬੇ ਮੀਰ ਦੇ ਦਾਦਾ ਦਾ ਨਾਂ ਨੰਬਰਦਾਰ ਹੈ ਸੀ। ਜੀ, ਨੰਬਰਦਾਰ। ਨੰਬਰਦਾਰ ਸਨ ਗੌਰਦਿਆਣੇ ਦੇ, ਯਾਨੀ ਗੌਰਦਿਆਣਾ ਉਹ ਹੈ ਜਿਹੜਾ ਸਿੱਖਾਂ ਦੀ ਨਾਂ ਤੇ ਸੀ। ਇਸੇ ਤਰ੍ਹਾਂ ਹੀ ਜੀ। ਹਾਂ ਪੈਰ ਨਹੀਂ ਪਟਦੇ ਮੇਰੇ ਦਾਦੇ ਜੀ ਨੂੰ। ਅੱਛਾ ਅੱਛਾ, ਤੇ ਚੰਗੇ ਦੀਆਂ ਵੀ ਚੰਗੀਆਂ ਬੰਦੇ ਵੀ ਚੰਗੇ। ਚੰਗੇ ਬੰਦੇ ਸਨ। ਬਾਬਾ ਜੀ ਕਹਿੰਦੇ ਨੇ ਕਿ ਸਿੱਖ ਜਿਹੜੇ ਸਨ ਉਹ ਇੱਥੇ ਜਿਹੜੇ ਰਹੇ ਨੇ ਭਜਨੇ ਵਰੀ ਜਾਂ ਉਹਨਾਂ ਦੀ ਜਿਹੜੀ ਔਲਾਦ ਸੀ ਉਹ ਸਾਰੇ ਚੰਗੇ ਬੰਦੇ ਸਨ। ਰਮਦਾਸੀਆਂ ਬੁੱਢੀ ਖਾ ਲਈ ਕਿੰਨੇ? ਰਮਦਾਸੀਆਂ ਨਹੀਂ ਦੁਆ ਨੇ ਮਦਰਾਸੀ ਹੋਣੇ ਨੇ। ਰਮਦਾਸੀ ਅੱਛਾ ਉਹਨਾਂ ਜੀ ਉਹਨੂੰ ਬੁੱਢੀ ਨੂੰ ਸੁਰੰਗ ਬਣਾਈ। ਸੁਰੰਗ ਉਹ ਸੁਰੰਗ ਬਣਾਈ ਜਾਂਦੇ ਤੇ ਇਤਾ ਬਾਅਦ ਛੜੀਆਂ ਨੇ ਜਦ ਤੱਕ तो होटल खाए उद्दों में ही था मान गई। ਅੱਛਾ ये था बड़ी थी बाहर से खुरा ना निकले। ਅੱਛਾ, मेरा ताया खुरा करता ਤੁਹਾਡਾ ਤਾਇਆ ਉਹਨਾਂ ਦਾ ਕੀ ਨਾਂ ਸੀ? और मैं जाफर खान का दादा। ਖਾਨ ਸਾਹਿਬ ਦੇ ਦਾਦਾ ਸਨ? हाँ ਜਾਫਰ ਅਬਾਸੀ ਸਾਹਿਬ। हाँ जाफर ਅੱਛਾ, ਜਾਫਰ ਖਾਨ। वो तो खुरा कर दिया और मेरे दादा ने सब दिया आया सुन गया छोड़ जा ਅੱਛਾ, दया में उन कहा देता और अंदाज से ਲਗਾ ਦਿੱਤਾ ਸੀ ਚੋਰੀ, ਯਾਨੀ ਕਿ ਖੋਜੀ ਸਨ ਹੈ ਉਹਨਾਂ ਨੇ ਫਿਰ ਖੋਜ ਕੱਢੀ ਜਨਾਬ ਔਰ ਉਹ ਸੁਰੰਗ ਦੇ ਵਿੱਚ ਸੀ। वो यानी- वो लालच नहीं करता।
ਅੱਛਾ ਅੱਛਾ ਅੱਛਾ, ਲਾਲਚ ਨਹੀਂ ਆਇਆ ਸੀ। ਨਹੀਂ ਜੀ ਜੀ। ਉਹ ਖੁਰਾ ਲੋਕ ਕਰਦਾ, ਪੈਸੇ ਨਹੀਂ ਲੈਂਦਾ। ਸਿੱਖਾਂ ਦਾ ਤੁਹਾਡੇ ਨਾਲ ਵਸੇਬ ਓਵਰਆਲ ਚੰਗਾ ਸੀ, ਯਾਨੀ ਪੂਰਾ। ਤੁਹਾਨੂੰ ਉਹਨਾਂ ਨੇ ਕਿਸੇ ਕਿਸਮ ਦਾ ਨੁਕਸਾਨ ਨਹੀਂ ਨਾ। ਦਿੱਤਾ। ਐਂ ਜਿਵੇਂ ਬੰਦਾ ਭੈਣਾ ਭਰਾਵਾਂ ਤਰ੍ਹਾਂ ਇੱਕ ਸਾਡਾ ਵਸੇਬ ਪਤਾ ਹੁੰਦਾ ਹੀ ਨਹੀਂ ਹੈ, ਲੱਗਦਾ। ਉਹ ਜਿਵੇਂ ਹੁਣ ਆਪਾਂ ਬਰਾਦਰੀ ਰਹੇ ਹਾਂ। ਘਰੇ ਕੁਰਾਨ ਪੜ੍ਹਦੇ ਆ, ਉਹ ਹਾਂ ਗੋਸ਼ਤ ਖਾਂਦੇ ਆ, ਗੋਸ਼ਤ ਖਾਂਦੇ ਆ। ਲੁਕਵਾ ਖਾਣਾ, ਅੱਛਾ ਅੱਛਾ, ਸਹੀ। ਲੜਾਈ ਨਹੀਂ ਕਰਦੇ। ਲੜਾਈ ਨਹੀਂ, ਯਾਨੀ ਪੂਰਾ ਮਨ ਬੰਦੇ ਸਨ। ਜੇਕਰ ਲੜਾਈ ਪਾ ਜਾਂਦੀ, ਉਹ ਕੋਈ ਜਿਹੜਾ ਆਰ ਬੂੜਾ ਹੈ ਬੂੜਾ ਆਸ਼ਤਾਨ ਬੂੜਾ, ਇੱਕ ਵਿੱਚ ਬੂੜਾ ਸਿੱਖ ਸੀ। ਹਾਂ, ਅੱਛਾ, ਇੱਕ ਬੂੜਾ ਕਿੱਕਰ ਸੋ ਕ- ਕਿ- ਆ ਕਿੱਕਰ ਸੋ ਬੂੜਾ ਬੂੜਾ ਸੱਦਿਆ ਜਾਣਦੇ ਜੀ ਹੋਇਆ। ਤੇ ਇੱਕ ਆ ਉੱਤੇ ਇਹ ਮੈਂ ਯਾਰ ਕਰ ਲੋ ਯਾਰ। ਜੈਲਾ ਜੈਲਾ, ਅੱਛਾ ਉਹ ਕਿਰਾਰ ਆ। ਅੱਛਾ, ਇਹ ਦੋ ਬੰਦੇ ਸਤਾਨ ਆ, ਇਹ ਸ਼ੈਤਾਨ ਸਨ, ਆਜ ਵਿਆਹ ਦੇ ਵਾਸਤੇ। ਯਾਨੀ ਕੋਈ ਸ਼ਰਾਰਤਬਾਜ਼ੀ ਕਰਦੇ ਸਨ ਹਾਂ। ਵਿੱਚੋਂ। ਬਾਕੀ ਬਰਾਦਰੀ ਦੇ ਸ਼ਰੀਫ ਬੰਦੇ ਕਿਹੜੇ ਕਿਹੜੇ ਸਨ? ਸਾਰੇ ਸ਼ਰੀਫ ਜਿੱਤੇ ਗਿਆ। ਅੱਛਾ, ਬੜੇ ਪਿਆਰ ਮੁਹੱਬਤ ਨਾਲ, ਬੜੀ ਸਾਂਝ ਪਾ ਕੇ ਰਹਿਤ ਸੀ। ਪਤਾ ਹੀ ਨਹੀਂ ਲੱਗਦਾ ਵੀ ਮੁਸਲਮਾਨ ਨੇ ਔਖੀ ਸੌਖੀ ਜਾਣਾ, ਕਬਰਾਂ ਤੇ ਜਾਣਾ। ਅੱਛਾ, ਜਿਹੜਾ ਇਹ ਦਰਬਾਰ ਹੈ ਬਾਬੇ ਨੂਰ ਸ਼ਾਹ ਦਾ, ਹਾਂ। ਇਹ ਸਿੱਖਾਂ ਦੇ ਦੌਰ ਦਾ ਹੈ ਜਾਂ ਬਾਅਦ ਦਾ? ਅੱਗੇ ਅਮਨ ਕਦੇ ਖਬਰ ਕਿਤੇ 100 ਸਾਲ ਦਾ ਹੈ। ਬਾਬੇ ਨੂਰ ਸ਼ਾਹ ਦਾ ਦਰਬਾਰ ਉਸ ਤੋਂ ਵੀ ਪਹਿਲੇ ਦਾ ਹੈ। ਤੇ ਮੇਰਾ ਖਿਆਲ ਆਬਾਦੀ ਵੀ ਤੁਹਾਡੀ ਉੱਥੇ ਹੀ ਸੀ, ਗੌਰ ਦੇ ਆਣਾ। ਹਾਂ, ਠੀਕ ਹੋ ਗਿਆ। ਇਹ ਤੇ ਸ਼ੇਰ ਝਾੜੂ ਫੇਰਦਾ। ਕੌਣ? ਸ਼ੇਰ। ਅੱਛਾ, ਕਈ ਵਾਰੀ ਸ਼ੇਰ ਝਾੜੂ ਫੇਰਾ। ਇਸ ਦਰਬਾਰ ਤੇ ਹਾਂ। ਬਾਬੇ ਨੂਰ ਸ਼ਾਹ ਦਾ ਦਰਬਾਰ ਹੈ ਜੀ, ਗੌਰ ਦੇ ਆਣੇ। ਸ਼ਾਇਦ ਉਹ ਤੁਹਾਡੇ ਕੋਲ ਵੱਡ ਕੇ ਹੋਣਗੇ ਤਾਂ ਤੁਹਾਨੂੰ ਦੱਸਣਗੇ ਇਸ ਬਾਰੇ 'ਚ। ਤੇ ਜਿਹੜੇ ਜਿਹੜੇ ਇੱਥੋਂ ਮਹਾਜਰ ਉਧਰ ਗਏ ਮਾਈਗ੍ਰੇਸ਼ਨ ਕਰਕੇ, ਉਹਨਾਂ ਦੇ ਬਾਰੇ ਵੀ ਦੱਸ ਪਾਈ। ਉਹਨਾਂ ਦੇ ਇੱਥੇ ਰਹਿਣ ਸਹਿਣ ਕਿਵੇਂ ਦਾ ਸੀ, ਇਹਨਾਂ ਬਜ਼ੁਰਗਾਂ ਦੇ ਨਾਲ ਤੁਹਾਡੇ ਬਜ਼ੁਰਗਾਂ ਦਾ ਮਤਲਬ ਕਿੱਦਾਂ ਦਾ ਰਹਿਣ ਸਹਿਣ ਸੀ, ਅਸੀਂ ਤੁਹਾਨੂੰ ਉਹ ਵੀ ਵਿਖਾਇਆ। ਤੇ ਬੜਾ ਸੋਹਣਾ ਤੇ ਬੜਾ ਪਿਆਰਾ ਵੇਲਾ ਸੀ, ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਲੇਕਿਨ ਇਹ ਵੇਲੇ ਦੀ ਵੰਡ ਹੈ ਤੇ ਸਾਰਿਆਂ ਨੇ ਉਹਨੂੰ ਹੱਸ ਕੇ ਕਬੂਲ ਕੀਤਾ। ਅੱਜ ਤੁਹਾਡੇ ਜਿਹੜੇ ਨੇ, ਕੋਈ ਕੈਨੇਡਾ ਬੈਠਾ ਹੈ, ਕੋਈ ਆਸਟ੍ਰੇਲੀਆ, ਕੋਈ ਕੈਲਗਰੀ, ਕੋਈ ਕਿੱਥੇ ਤੁਸੀਂ ਪਹੁੰਚ ਗਏ। ਹਾਂ। ਹਾਂਜੀ, ਹਾਂ। ਤਾਂ ਬਸ ਦਾਣਾ ਪਾਣੀ ਰੋਜ਼ੀ ਰੋਟੀ ਬੰਦੇ ਨੂੰ ਕਿੱਥੇ ਖਿੱਚ ਕੇ ਲੈ ਗਈ। ਜਿਹੜੀ ਮਾਈਆਂ ਹੋਈਆਂ, ਹਾਂ। ਉਹਨਾਂ ਦਾ ਕਪੜਾ ਇੱਟਾ ਮਾਂ ਇੱਥੇ। ਮਤਲਬ ਨਕਾਬ ਕਰਕੇ ਰੱਖਦੇ ਉਹਨਾਂ ਹਾਂ। ਸਿੱਖਾਂ ਦੀਆਂ ਮਾਈਆਂ। ਹਾਂ, ਮੱਥੇ ਦੇ। ਅੱਛਾ, ਹਾਂ। ਉਹਨਾਂ ਦੇ ਘਰ ਇੱਥੇ ਕਿਵੇਂ ਦੇ ਬਣੇ ਹੋਏ ਸਨ ਸਿੱਖਾਂ ਬੜੇ ਦੇ? ਪੱਕੇ ਚੰਗੇ, ਬੜੇ ਪੱਕੇ ਔਰ ਚੰਗੇ ਘਰ ਉਸ ਦੌਰ 'ਚ। ਹਾਂ। ਮਤਲਬ ਇਹ ਓਵਰਆਲ ਜਿਹੜੇ ਸਿੱਖ ਇੱਥੇ ਮੌਜੂਦ ਸਨ ਤਕਰੀਬਨ ਮਾਲੀ ਲਿਹਾਜ਼ ਨਾਲ ਬਹੁਤ ਅਮੀਰ ਸਨ, ਹਾਂ। ਐਵੇਂ ਹੀ ਨਾ? ਹਾਂ। ਅੱਛਾ, ਪੱਕੇ। ਜਿਹੜੇ ਜਾਵਣ ਲੱਗੇ ਨਾ, ਉਹ ਪੁਕਾਰੇ ਹੁੰਦੇ ਪਏ ਹਿੰਦੁਸਤਾਨ ਨੂੰ, ਤੇ ਖੁੱਠੇ ਹੋਇਆ। ਅੱਛਾ, ਉਹ ਮਾਈ ਗੁਜਰੀ ਆਖਿਆ ਮੈਂ ਕੀਆ ਹੈ ਪਿਓ ਦੇ ਨਾਲ ਆਪਣੇ ਇਹ ਬਸ਼ਕਾਇਆ। ਮੈਂ ਬਸ਼ਕਾਇਆ ਕਿਵੇਂ? ਉਹ ਸਾਰਾ ਸਮਾਨ ਲਵਾਈ ਉਹਨੇ। ਉਹ ਕਹਿੰਦਾ ਸਾਡੇ ਬੋਹਾਂ ਦੇ ਵਿੱਚ ਪਈ ਗਾਗਰ ਰੁਪਈਆ ਦੀ। ਅੱਛਾ। ਜਾ ਕਰ ਉਹ ਆਇਆ ਪੱਕਾ ਸਾਹ। ਉਹਦੇ ਤਾਂ ਨਜ਼ਾਰੇ ਹੋ ਗਏ। ਉਹਦੇ ਕੱਢ ਲਾਇਆ ਤੇ ਮੈਂ ਡੂਗੇ ਜਾ ਬੈਠਾ, ਡੂਗੇ ਕੋਲ ਨੀਂਦ ਸੀ। ਅੱਛਾ, ਬਿਸ਼ਕਾਇਆ ਨਹੀਂ, ਯਾਨੀ ਕਿ ਉਹੀ ਆ ਪੈਸੇ ਜਿਹੜੇ ਮਾਈ ਗੁਜਰੀ ਨੇ ਆਖੇ ਹਾਂ। ਉਹ ਲੈ ਕੇ, ਯਾਨੀ ਉਹਨੇ ਰਕਬਾ ਫਿਰ ਡੂੰਗੇ ਬੁੰਗੇ ਜਾ ਖਰੀਦਾ। ਹਾਂ। ਅੱਛਾ, ਕੋਈ ਹੋਰ ਗੱਲਾਂ? ਬਸ ਮੋਕੇ ਆ ਗਏ ਨੇ। ਬਾਬਾ ਜੀ ਵੀ ਹੁਣ ਕਾਫੀ ਕਮਜ਼ੋਰ ਹੋ ਚੁੱਕੇ ਨੇ। ਬੜੇ ਚੰਗੇ ਬੰਦੇ, ਬੜੇ। ਜੀ ਜੀ ਮਿੱਤਰੋ, ਬਾਬਾ ਜੀ ਹੋਰੀ ਸਾਨੂੰ ਦੱਸ ਪਾ ਰਹੇ ਸਨ ਵੰਡ ਤੋਂ ਪਹਿਲੇ ਦੇ 47 ਦੇ ਬਟਵਾਰੇ ਤੋਂ ਪਹਿਲੇ ਦੀਆਂ ਗੱਲਾਂ ਅਸੀਂ ਤੁਹਾਡੇ ਨਾਲ ਕੀਤੀਆਂ, ਰੰਗਲਾ ਪੰਜਾਬ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਈ। ਤਾਂ ਠੀਕ ਹੈ ਜੀ, ਫਿਰ ਕਿਸੇ ਇਹੋ ਜੀ ਨਵੀਂ ਪੁਰਾਣੀ ਰੂਹ ਨੂੰ ਲੈ ਕੇ, ਕਿਸੇ ਹੋਰ ਬਾਬੇ ਨੂੰ ਲੈ ਕੇ ਪਾਰਟੀਸ਼ਨ ਦੀ ਨਵੀਂ ਸਟੋਰੀ ਦੇ ਨਾਲ ਤੁਹਾਡੀ ਖidmat 'ਚ ਹਾਜ਼ਰ ਹੋਵਾਂਗੇ। ਗੱਲ ਨਹੀਂ ਬਣੇ ਨਾ, ਕਦੇ ਬਾਰਡਰ ਪਾਰ ਲੱਗੀ, ਉਹ ਵਸਤੀ ਜਾਂਦੇ ਰਹੀ। ਹਾਂ, ਬਹੁਤ ਬੜੀਆਂ ਗੱਲਾਂ ਲੱਭਣ। ਹਾਏ ਹਾਏ, ਬਾਰਡਰ ਪਾਰ ਟਪੀਏ ਜ਼ਰਾ, ਇਹ ਜ਼ਰਾ ਪਿਆਰ ਨਾਲ ਕਹਿ ਦਿਓ ਕੀ ਜੀ ਕਰਦਾ ਹੈ। ਹਾਂ, ਵੀ ਬੜੇ ਪਿਆਰ ਹੋਣ ਤੇ ਬੜੀ ਮੁਹੱਬਤ ਹੋਣ। ਬਾਰਡਰ ਪਾਰ ਟਪੀਏ, ਬਾਬਾ ਜੀ ਹੋਰੀ ਕਹਿੰਦੇ ਨੇ ਇੱਕ ਵਾਰੀ ਬਾਰਡਰ ਪਾਰ ਟਪੀਏ ਤੇ ਉਧਰੋਂ ਦੀਆਂ ਗੱਲਾਂ ਕਰੀਏ। ਤੇ ਬਾਬਾ ਜੀ ਦੀ ਅੱਖਾਂ 'ਚ ਪਾਣੀ ਵੀ ਆ ਗਿਆ ਤੇ ਆ ਮੇਰੇ ਵੀ ਗਿਆ। ਠੀਕ ਹੈ ਮਿੱਤਰੋ, ਫਿਰ ਨਵੀਂ ਪਾਰਟੀਸ਼ਨ ਦੀ ਸਟੋਰੀ ਨਾਲ ਤੁਹਾਡੀ ਖidmat 'ਚ ਹਾਜ਼ਰ ਹੋਵਾਂਗੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।